ਨੁਮਾਇੰਦਾ ਨੇ ਆਪਣੇ ਪੁਰਾਣੇ ਜ਼ਮਾਨੇ ਤੇ ਇਸ ਲਈ ਇਸ ਗੱਲਾਂ ਨੂੰ ਦੱਸ ਸਕਦੇ ਨੇ। ਚਾਚਾ ਜੀ ਡੰਗਰ ਵੱਛਾ ਕਿੰਨਾ ਕੁ ਰੱਖਿਆ ਇੱਥੇ ਡੇਰੇ ਤੇ? 8-9 ਮੱਝਾਂ ਹੈ ਨੇ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹ ਜੀ ਕਿੰਨਾ ਕੁ ਦੁੱਧ ਸ਼ਾਮ ਨੂੰ ਸਵੇਰ ਤੱਕ 2 ਵੇਲੇ ਦਾ ਇਮਰਾਨ ਸਾਹਿਬ ਕਿੰਨਾ ਕੁ ਦੁੱਧ ਇਕੱਠਾ ਹੋ ਜਾਂਦਾ? ਤਕਰੀਬਨ 15 ਕਿਲੋ ਇੱਕ ਟਾਈਮ ਦਾ। 15 ਕਿਲੋ ਇੱਕ ਟਾਈਮ ਦਾ, 2 ਟਾਈਮਾਂ ਦਾ 30 ਕਿਲੋ। ਹਾਂਜੀ। ਤੇ ਖਾਲਸ ਦੁੱਧ ਹੋਇਆ ਨਾ ਜੀ ਮਾਸ਼ਾਅੱਲਾ। ਤੇ ਘਰ ਹੀ ਤੁਸੀਂ ਉਹ ਇਸਤੇਮਾਲ ਕਰਦੇ ਹੋ, ਉਹ ਵਰਤਿਆ ਜਾਂਦਾ ਹੈ ਕਿਉਂਕਿ ਘਰ ਦਾ ਦੁੱਧ ਵਰਤ ਕੇ ਤੇ ਕਿਆ ਬਾਤ ਹੈ ਨਾ ਜੀ। ਬਹੁਤ ਵਧੀਆ ਜੀ ਬਹੁਤ ਵਧੀਆ। ਹੁਣ ਭਾਵੇਂ ਸਰਦੀਆਂ ਨੇ ਗਜਰੇਲਾ ਬਣਾਓ, ਆਪਣਾ ਗਾਜਰਾਂ ਦਾ ਜਿਹੜਾ ਹਲਵਾ ਬਣਾਓ, ਦੇਸੀ ਘਿਓ ਮੱਖਣ ਜੋ ਮਰਜ਼ੀ ਕਰੋ, ਲੇਕਿਨ ਇਹ ਖੁਰਾਕ ਖਾਲਸ ਹੈ ਬਿਲਕੁਲ। ਤੇ ਇਸੇ ਗੱਲ ਦੀ ਲੋੜ ਹੈ ਕਿ ਲੋਕ ਇਸ ਆਪਣੀ ਅਸਲ ਜਿਹੜੀ ਲਾਈਫ ਹੈ, ਅਸਲ ਜ਼ਿੰਦਗੀ ਉਹਦੀ ਤਰਫ ਆਉਣ। ਚਾਚੇ ਨਾਲ ਅਸੀਂ ਗੱਲ ਹੋਰ ਅੱਗੇ ਵਧਾਵਾਂਗੇ। ਚਾਚਾ ਜੀ ਇਹ ਦੱਸੋ ਕਿ ਤੁਹਾਡੇ ਕੋਲ ਨਹਿਰ ਵਗ ਰਹੀ ਹੈ, ਨਹਿਰ 'ਚ ਨਹਾਉਂਦੇ ਰਹੇ ਹੋ ਆਪਣੇ ਜਵਾਨੀ 'ਚ? ਹੋਰ ਇੱਥੇ ਬਾਕੀ ਸਾਰੇ ਨਹਾਉਂਦੇ ਰਹਿਣ? ਠੀਕ ਹੈ। ਮਲਕ ਹਸੀਬ ਸਾਹਿਬ ਦੁਬਾਰਾ ਸਾਨੂੰ ਜੁਆਇਨ ਕੀਤਾ ਹੈ ਸਾਂਗਲਾ ਹਿੱਲ ਤੋਂ, ਜ਼ਰੂਰੀ ਕਾਲ ਕਰਨ ਗਏ ਸਨ ਤੇ ਮਾਸ਼ਾਅੱਲਾ ਦੁਬਾਰਾ ਇਹਨਾਂ ਜੁਆਇਨ ਕਰ ਲਿਆ। ਤੇ ਚਾਚੀ ਨਹਿਰ 'ਚ ਕਿਉਂ ਨਹੀਂ ਨਹਾਉਂਦੇ? ਡਰ ਲੱਗਦਾ ਸੀ ਕਿ ਆਪਣਾ ਦਿਲ ਹੀ ਨਹੀਂ ਸੀ ਕਰਦਾ? ਨਹੀਂ ਦਿਲ ਹੀ ਨਹੀਂ ਸੀ ਕਰਦਾ। ਨਹਿਰ ਦੇ ਵਿੱਚ ਮੈਂ ਛਾਲ ਮਾਰੀ ਉਹਦੇ ਪੁਲ ਤੋਂ। ਅੱਛਾ। ਮੈਨੂੰ ਨਾ ਦੂਜੇ ਉੱਥੇ ਡੰਗਰ ਖੜੇ ਹਨ ਪਾਰ ਤੇ ਨਹਾਉਂਦੇ, ਇੱਥੇ ਨੇ ਐਸੀ ਸੱਟ ਲੱਗੀ ਨਾ ਉਦੋਂ ਮਗਰ ਮੈਂ ਨਹੀਂ ਫਿਰ ਉੱਥੇ ਅੱਛਾ ਅੱਛਾ। ਫਿਰ ਦਿਲ ਹੀ ਨਹੀਂ ਕੀਤਾ ਇੱਥੇ ਫਿਰ ਉਹ ਡੰਗਰ ਤੇ ਰਾਤ ਨੂੰ ਜਦੋਂ ਗਰਮੀਆਂ ਹੁੰਦੀਆਂ ਨੇ ਤੇ ਇੱਥੇ ਨਹਿਰ ਤੇ ਵਾਹਵਾ ਤੁਹਾਨੂੰ ਠੰਡੀਆਂ ਹਵਾਵਾਂ ਮਿਲਦੀਆਂ ਹੋਣੀਆਂ? ਆਹੋ ਤੇ ਸ਼ਾਮ ਬਾਅਦ 8-10 ਵੱਜ ਗਏ ਨੇ ਨਾ ਜੀ ਹਾਂ, ਤੇ ਕੱਪੜੇ ਦੀ ਜ਼ਰੂਰਤ ਹੋ ਗਈ। ਅੱਛਾ। ਤੇ ਲੈਣ ਲਈ ਮਈ ਜੂਨ ਦੇ ਮਹੀਨੇ ਦੇ ਵਿੱਚ? ਆਹੋ ਗਰਮੀ 'ਚ। ਹਾਂਜੀ। ਤੇ ਫਿਰ ਸਕੂਨ ਹੁੰਦਾ। ਵਾਹ। ਪੱਖੇ ਦੀ ਕਦੀ ਲੋੜ ਨਹੀਂ ਪਈ? ਨਹੀਂ ਪੱਖਾ ਕਦੀ ਲਾਏ ਨਹੀਂ, ਪਤਾ ਹੀ ਨਹੀਂ ਕਿ ਪੱਖਾ ਹੁੰਦਾ। ਹੁਣ ਤੇ ਪੱਖੇ ਤੋਂ ਬਗੈਰ ਕਰਵਾਉਂਦੇ ਨੇ। ਹਾਂ ਮੈਂ ਜਿੰਨਾ ਚਿਰ ਰਿਹਾ ਨਾ ਇੱਥੇ ਜੀ ਹਾਂ ਮੈਂ ਨਹੀਂ ਪੱਖਾ ਲਾਇਆ। ਸਹੀ ਹੈ। ਨਾ ਅੰਦਰ ਨਾ ਬਾਹਰ ਕਿਸੇ ਥਾਂ ਨਹੀਂ ਲਾਇਆ। ਕੋਲ ਨਹਿਰ ਵਗਦੀ ਹੋਏ ਤਾਂ ਪੱਖੇ ਦੀ ਕੀ ਲੋੜ ਰਹਿਣੀ? ਹਾਂ ਜੀ ਬਿਲਕੁਲ। ਔਰ ਨਹਿਰ ਵੀ ਉਹ ਜਿਹਦਾ ਪਾਣੀ ਇੰਨਾ ਠੰਡਾ ਹੈ ਕਿ ਉਹਦੇ ਅੰਦਰ 3 ਮਿੰਟ ਤੋਂ ਜ਼ਿਆਦਾ ਬਹਿਣਾ ਔਖਾ ਹੋ ਜਾਂਦਾ। ਇੰਜੀ ਹੈ ਨਾ ਜੀ ਭਾਈ ਇਮਰਾਨ? ਇੰਜੀ ਹੈ ਜੀ। ਤੇ ਚਾਚਾ ਜੀ ਤੁਸੀਂ ਸਵੇਰ ਨੂੰ ਕੀ ਨਾਸ਼ਤਾ ਕਰਦੇ ਹੋ ਜਿਹੜੀ ਤੁਹਾਡੀ ਸਿਹਤ ਮਾਸ਼ਾਅੱਲਾ? ਲੋ ਰੋਟੀ ਖਾਈ ਜੀ ਬਸ, ਦਹੀਂ ਖਾ ਲਿਆ। ਦਹੀਂ ਖਾ ਲਿਆ, ਖਾਲਸ ਦਹੀਂ। ਦੇਖੋ ਜੀ ਇਸ ਤੋਂ ਹੋਰ ਵੱਡੀ ਕਿਹੜਾ ਖੁਰਾਕ ਹੋ ਸਕਦੀ ਹੈ? ਉਹ ਰੋਟੀ ਹੋਣੀ ਖਾ ਲਈ। ਸਾਦੀ ਗਜ਼ਾ ਖਾਂਦੇ ਨੇ ਜੀ, ਸਾਦੀ ਗਜ਼ਾ। ਤੇ ਰਾਤ ਨੂੰ ਵੀ ਕੋਈ ਰੋਟੀ ਚਾਵਲ ਹੋਗਾ। ਅੱਛਾ। ਤੇ ਕੋਈ ਦੁੱਧ ਦਾ ਪਿਆਲਾ ਵੀ ਪੀਂਦੇ ਸੋ? ਦੁੱਧ ਵੀ ਹੋਣੀ ਪੀਣਾ। ਅੱਛਾ। ਅੱਗੇ ਮਾਣਾ ਪੀ ਨਹੀਂ ਸਕਦੇ ਨਾ, ਹੁਣ ਜਿੰਨਾ ਕੁ ਪੀ ਸਕਦੇ ਉਹਨਾਂ ਕੁ ਪੀ। ਅੱਛਾ ਅੱਛਾ। ਫਿਰ ਵੀ ਬੜੀ ਗੱਲ ਹੈ ਜੀ, 87 ਸਾਲ ਦੀ ਉਮਰ ਦੇ ਵਿੱਚ ਸਵੇਰੇ ਦਹੀਂ ਤੇ ਰੋਟੀ ਤੇ ਰਾਤ ਨੂੰ ਫਿਰ ਦੁੱਧ ਪੀ ਰਹੇ ਨੇ ਤੇ ਖਾਲਸ ਦੁੱਧ ਆਪਣੇ ਘਰ ਦੀਆਂ ਮੱਝਾਂ ਦਾ। ਤੇ ਵੇਖੋ ਨਾ ਸਿਹਤ ਤੇ ਮਾਸ਼ਾਅੱਲਾ ਕਾਇਮ ਦਾ ਐਵੇਂ ਨਾ 87 ਸਾਲ ਦੀ ਉਮਰ ਦੇ ਵਿੱਚ ਸੁਣਨ ਨਾਲੋਂ ਵੀ ਠੀਕ ਨੇ, ਬੋਲਣ ਨਾਲੋਂ ਵੀ ਠੀਕ ਨੇ, ਦੇਖਣ ਤੋਂ ਵੀ ਠੀਕ ਨੇ ਮਾਸ਼ਾਅੱਲਾ। ਵਰਨਾ ਅਕਸਰ ਵੇਖਿਆ ਗਿਆ ਹੈ ਕਿ 80 ਤੋਂ ਬਾਅਦ ਕੀ 80 ਦੇ ਨੇੜੇ ਹੀ 70-75 ਤੋਂ ਬਾਅਦ ਨਾ ਲੋਕੀ ਸਮਾਤ ਵੀ ਲੋਕਾਂ ਦੀ ਜਵਾਬ ਦੇ ਜਾਂਦੀ ਹੈ। ਜੀ 5 ਵਕਤ ਦੀ ਨਮਾਜ਼ ਦੇ ਨਾਲ ਤਹੱਜਦ ਉਹਨਾਂ ਕਦੀ ਨਹੀਂ ਛੱਡੀ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਇੰਨੇ ਬਿਮਾਰ ਰਹੇ ਨੇ ਤੇ ਅਸਾਂ ਆਖਿਆ ਕਿ ਚਲੋ ਤਹੱਜਦ ਨਾ ਪੜਿਆ ਕਰੋ, ਲੇਕਿਨ ਉਹ ਫੇਰ ਵੀ ਜਿਹੜਾ ਨੇ ਇੰਨੀ ਸਰਦੀ ਦੇ ਵਿੱਚ ਵੀ ਵਜ਼ੂ ਕਰਕੇ ਤਹੱਜਦ ਪੜਦੇ ਨੇ, ਉਹਨਾਂ ਤਹੱਜਦ ਨਹੀਂ ਛੱਡੀ। ਕੀ ਬਾਤ ਹੈ। ਇਹ ਅੱਲਾਹ ਦੀ ਬਰਕਤਾਂ ਤੇ ਰਹਿਮਤਾਂ ਨੇ ਜੀ। ਪਿਛਲੇ ਸਾਲ ਠੀਕ ਨਹੀਂ ਹਨ ਸਰਦੀਆਂ 'ਚ। ਅੱਛਾ। ਤੇ ਅਸੀਂ ਖੁਦ ਵਜ਼ੂ ਕਰਵਾਉਂਦੇ ਸਾਂ ਸੁਬਾਹ ਉੱਠ ਕੇ ਇੱਕ ਭਾਈ। ਅੱਛਾ। 2 ਵਜੇ 2:30 ਵਜੇ। ਅੱਛਾ। ਤੇ ਫਿਰ ਉਹ ਆਪਣੀ ਨਮਾਜ਼ ਜਾਰੀ ਰੱਖਦੇ। ਚਲੋ ਜੀ ਇਹ ਵੀ ਬੜਾ ਵਧੀਆ ਕਿ ਤੁਸੀਂ ਵੀ ਨਾਲ ਨੇਕੀਆਂ ਕਮਾਉਂਦੇ ਸੋ ਤੇ ਤੁਸੀਂ ਵੀ ਪੜ੍ਹ ਲੈਣੀ ਨਮਾਜ਼ ਤੇ ਉਹਨਾਂ ਨੇ ਵੀ ਪੜ੍ਹ ਲੈਣੀ। ਬੜੀ ਖੁਸ਼ਬਖਤੀ ਹੈ। ਅੱਛਾ ਜੀ ਇਹ ਦੱਸੋ ਆਪਣੇ ਪਿੰਡ ਅਬਦਾਲ ਵਿੱਚ ਜ਼ਾਹਿਰ ਹੈ ਤੁਸੀਂ ਸ਼ੁਰੂ ਤੋਂ ਰਹਿ ਰਹੇ ਹੋ ਇੱਥੇ, ਤੇ ਇੱਥੇ ਕਿਹੜੀ ਫਸਲਾਂ ਲੱਗਦੀਆਂ ਰਹੀਆਂ ਨੇ ਸ਼ੁਰੂ ਤੋਂ? ਕੋਈ ਸਬਜ਼ੀਆਂ ਵੀ ਲੱਗਦੀਆਂ ਸਨ? ਪਹਿਲਾਂ ਇਹਨਾਂ ਕੋ 18-20 ਸਾਲਾਂ 'ਚ ਸਬਜ਼ੀਆਂ ਲੱਗਣ। ਪਾਕਿਸਤਾਨ ਬਣਨ ਤੋਂ ਬਾਅਦ ਸਬਜ਼ੀਆਂ ਲੱਗੀਆਂ ਨੇ। ਆਏ ਨੇ ਤੇ ਹੁਣ
ਹੁਣ ਤੇ ਸਾਰੀਆਂ ਹੀ ਲੱਗਦੀਆਂ ਨੇ। ਤੇ ਬਾਕੀ ਦੁਆਣੇ ਸ਼ਵਾਣੇ ਵੀ ਇੱਥੇ ਕਾਫੀ ਲੱਗਦੇ ਹੋਣੇ ਨੇ। ਨਹੀਂ ਦੁਆਣੇ ਥੋੜੇ ਲੱਗਦੇ ਨੇ ਤੇ ਆਹ ਦੂਜੀਆਂ ਸਬਜ਼ੀਆਂ ਬਥੇਰੀਆਂ ਲੱਗਦੀਆਂ, ਦੁਆਣੇ ਤੇ ਘੱਟ ਲਾਉਂਦੇ ਨੇ। ਤੇ ਵੱਡੀਆਂ ਫਸਲਾਂ ਕਣਕ ਮੁੰਜੀ ਹੈ। ਵਾਹ ਉਹ ਹੀ ਹੈ, ਠੀਕ ਹੋ ਗਿਆ। ਤੇ ਇਹ ਦੱਸੋ ਕਿ ਪਿੰਡ ਦੇ ਵਿੱਚ ਜਿਹੜਾ ਆਪਣਾ ਸਕੂਲ ਨੇ ਸਾਡੇ ਗੌਰਮੈਂਟ ਇਸ ਟਾਈਮ ਕਿੰਨੇ ਸਕੂਲ ਨੇ ਪਿੰਡ 'ਚ? ਗੌਰਮੈਂਟ ਦੇ 4 ਨੇ। ਕਿਹੜੇ? ਇੱਕ ਆ ਵੱਡਾ ਚਾਰ ਦੇ ਪਾਸੇ ਆ। ਅੱਛਾ ਜੀ। ਇੱਕ ਮੁੰਡਿਆਂ ਨਾਲ ਲਾਂਦੇ ਪਾਸੇ। ਲੈਂਦੇ ਪਾਸੇ। ਇੱਕ ਇਸੇ ਉਸ ਮਸਜਿਦ ਦੇ ਕੋਲ ਹੈ। ਉਹ ਪ੍ਰਾਇਮਰੀ ਹੈ? ਪ੍ਰਾਇਮਰੀ ਹੈ। ਅੱਛਾ ਤੇ ਸੂਏ ਦੇ। ਅੱਛਾ, ਇੱਕ ਸੂਏ ਦੇ 4 ਸਕੂਲ ਹੋ ਗਏ। ਬਹੁਤ। ਤੇ ਇੱਥੇ ਗੈਰ ਮੁਸਲਿਮ ਜਿਹੜੇ ਰਹਿੰਦੇ ਨੇ ਉਹ ਵੀ ਆਪਣੀ ਇਬਾਦਤ ਕਰਦੇ ਨੇ, ਉਹਨਾਂ ਦਾ ਕੋਈ ਗਿਰਜਾ ਬਣਿਆ। ਅੱਛਾ, ਗਿਰਜਾ ਇੱਥੇ ਬਣਿਆ ਜੀ, ਇੱਥੋਂ ਨਜ਼ਰ ਆਉਂਦਾ ਤੇ ਕੋਈ ਉਹਨਾਂ ਦੀ। ਅੱਛਾ, ਉਹ ਦਰਖਤਾਂ ਦੀ। ਕਿਹੜੇ ਪਾਸੇ ਦੱਸ ਰਹੇ ਹੋ ਜੀ? ਕਿ ਜੀ ਇਹ ਦਰਖਤਾਂ ਦੀ ਨਾ ਇਹ ਤੇ ਮਸਜਿਦ ਦਾ ਮਨਾਰ ਨਜ਼ਰ ਆ ਰਿਹਾ ਹੈ। ਬਿਲਕੁਲ ਇਧਰ ਰਾਈਟ ਸਾਈਡ ਤੇ ਨਜ਼ਰ ਆਏਗਾ, ਨਜ਼ਰ ਆਉਂਦਾ ਉਹਨਾਂ ਦਾ। ਠੀਕ ਹੈ ਜੀ। ਯਾਨੀ ਇੱਥੇ ਮਸੀਹੀ ਵੀ ਇਬਾਦਤਗਾਹਾਂ ਮੌਜੂਦ ਨੇ। ਜੀ ਜੀ, ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ। ਇਹ ਜੀ ਪਹਾੜਾ ਹੈ ਜੀ? ਹਾਂਜੀ, ਪੱਠਿਆਂ ਵਾਲਾ ਜੀ। ਪੱਠਿਆਂ ਵਾਲਾ ਪਹਾੜਾ ਹੈ। ਹਾਂਜੀ, ਬਹੁਤ ਵਧੀਆ ਜੀ। ਚਾਚਾ ਕਦੀ ਗੈਰ ਮੁਸਲਮਾਨਾਂ ਨਾਲ ਕੋਈ ਲੜਾਈ ਝਗੜਾ ਤੇ ਨਹੀਂ ਇੱਥੇ ਚੱਲਿਆ ਕੋਈ ਮੁਸਲਮਾਨਾਂ ਦਾ? ਨਾ ਅੱਜ ਤੱਕ ਕੋਈ ਨਹੀਂ ਗਿਆ। ਯਾਨੀ ਰਾਵੀ ਚੈਨ ਲਿਖਦਾ ਇੱਥੇ ਪਿੰਡ 'ਚ ਕੋਈ ਝਗੜਾ ਕੋਈ ਮੁਸਲਮਾਨਾਂ ਨਾਲ ਸ਼ਿਕਾਇਤ ਜਾਂ ਮੁਸਲਮਾਨਾਂ ਨੂੰ ਉਹਨਾਂ ਨਾਲ ਕੋਈ ਸ਼ਿਕਾਇਤ? ਨਾ ਕੋਈ ਕਿਸੇ ਕਿਸਮ ਦੀ ਨਹੀਂ। ਅੱਛਾ, ਸਹੀ ਹੈ। ਯਾਨੀ ਫੈਸਲ ਸਾਹਿਬ ਇਹ ਪੁੱਛ ਰਹੇ ਨੇ ਕਿ ਪਿੰਡ 'ਚ ਕੋਈ ਮਜ਼ਹਬੀ ਨਫ਼ਰਤ ਕੋਈ ਨਹੀਂ, ਕੋਈ ਝਗੜਾ ਕੋਈ ਨਹੀਂ। ਬਹੁਤ ਵਧੀਆ ਜੀ, ਬਹੁਤ ਵਧੀਆ। ਅਮਨ ਦੇ ਨਾਲ ਸਾਰੇ ਆਪਣੀ ਹਯਾਤੀ ਹੰਢਾ ਰਹੇ ਨੇ। ਤੇ ਇਹ ਗੱਲਾਂ ਗਲਤ ਨੇ ਕਿ ਆਪਸ ਵਿੱਚ ਝਗੜੇ ਨੇ। ਇਹ ਝਗੜੇ ਜਿਹੜੇ ਕਰਾਉਂਦੇ ਨੇ ਉਹ ਚੰਦ ਲੋਕ ਨੇ, ਉਹ ਫਿਰ ਮੁਆਸ਼ਰੇ ਦੀ ਗਲਤ ਪਿਕਚਰ ਪੇਸ਼ ਕਰਦੇ ਨੇ। ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਹੁਣ ਥੋੜਾ ਅਸੀਂ ਵਕਫਾ ਲਵਾਂਗੇ ਅਗਲੇ ਸੈਗਮੈਂਟ ਲਈ।